ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਯੂਕਰੇਨ ਤੇ ਰੂਸ ਦੇ ਮਾਮਲੇ। ਪੁਤਿਨ ਨੇ ਕਹਿੰਦੇ ਆ ਵੀ ਇਲੀਗਲੀ, ਹੁਣ ਵੈਸਟ ਦਾ ਮੀਡੀਆ ਤਾਂ ਸਾਰਾ ਇਸੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲ ਰਿਹਾ। ਉਹਨਾਂ ਨੇ ਕਿਹਾ ਵੀ ਜਿਹੜੀ ਅਨੈਕਸੇਸ਼ਨ ਕੀਤੀ ਆ ਯੂਕਰੇਨ ਦੇ 4 ਇਲਾਕਿਆਂ ਦੀ, ਇਹ ਟੋਟਲ ਇਲੀਗਲ ਆ। ਸੋ ਲੁਹਾਨਸਕ, ਡੋਨਤਸਕ ਤੇ ਜ਼ਪੋਰਜ਼ੀਆ ਤੇ ਖਰਸਨ, ਇਹ ਇਲਾਕਾ ਜਿਹੜਾ ਇਹਨਾਂ ਨੇ ਅਨੈਕਸ ਜਿਹੜਾ ਉਹ ਕਰ ਦਿੱਤਾ ਆ। ਕ੍ਰੀਮੀਆ ਦਾ ਇਲਾਕਾ ਰੂਸ ਦੇ ਦੁਆਰਾ 2014 ਦੇ ਵਿੱਚ ਇਸ ਨੂੰ ਉਹਨਾਂ ਨੇ ਵੱਖ ਕਰ ਦਿੱਤਾ ਸੀਗਾ। ਜ਼ਪੋਰੀਜ਼ੀਆ ਜਿਹੜਾ ਇਲਾਕਾ ਹੈ ਉਹੀ ਆ ਜਿੱਥੇ ਕਹਿੰਦੇ ਵੀ ਦੁਨੀਆ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਜਿਹੜਾ ਉਹ ਲੱਗਾ ਹੋਇਆ, ਜਿੱਥੇ ਇੱਕ ਟਾਈਮ ਦੇ ਉੱਤੇ ਖਤਰਾ ਇਹ ਬਣ ਗਿਆ ਸੀਗਾ ਵੀ ਖੌਰੇ ਪਤਾ ਨਹੀਂ ਨਿਊਕਲੀਅਰ ਮੈਲਟ ਡਾਊਨ ਜਿਹੜਾ ਉਹ ਨਾ ਹੋ ਜਾਵੇ। ਕਹਿੰਦੇ ਰੈਫਰੈਂਡਮ ਉੱਥੇ ਇਹਨਾਂ ਦੇ ਦੁਆਰਾ ਕਰਾਇਆ ਗਿਆ ਕਿਉਂਕਿ ਰੂਸੀ ਕਬਜ਼ੇ ਅਧੀਨ ਆ, ਉੱਥੇ ਰੂਸ ਦੇ ਸਮਰਥਨ ਵਾਲੇ ਲੋਕ ਜ਼ਿਆਦਾ ਆ। ਪੁਤਿਨ ਨੇ ਅੱਜ ਜਿਹੜਾ ਭਾਸ਼ਣ ਦਿੰਦੇ ਹੋਏ ਇਹੀ ਆਖਿਆ ਵੀ ਇਹਨਾਂ ਇਲਾਕਿਆਂ ਦੇ ਲੋਕ ਪੱਕੇ ਰੂਸੀ ਆ ਤੇ ਉਮਰ ਭਰ ਦੇ ਲਈ ਫੋਰਐਵਰ ਜਿਹੜੇ ਆ ਰੂਸੀ ਹੀ ਜਿਹੜੇ ਉਹ ਰਹਿਣਗੇ। ਉਧਰ ਸਿਵਿਲੀਅਨ ਕਨਵਾਏ ਦੇ ਉੱਤੇ ਜ਼ਪੋਰਜ਼ੀਆ ਜਿਹੜਾ ਇਲਾਕਾ ਆ ਉੱਥੇ 25 ਜਾਣੇ, ਇੱਕ ਹਮਲਾ ਹੋਇਆ ਹੈ, ਉੱਥੇ 25 ਜਾਣਿਆਂ ਦੀ ਜਿਹੜੀ ਮੌਤ ਹੋਈ ਆ। ਪੁਤਿਨ ਦੇ ਦੁਆਰਾ ਇਹ ਜਿਹੜੇ ਅਨੈਕਸੇਸ਼ਨ ਦੀਆਂ ਟ੍ਰੀਟੀਜ਼ ਆ ਉਸ ਦੇ ਉੱਤੇ ਸਾਈਨ ਕੀਤੇ ਗਏ ਤੇ ਕਿਹਾ ਆ ਵੀ ਲੱਖਾਂ ਹੀ ਲੋਕਾਂ ਦੀ ਇਹ ਮੰਗ ਸੀਗੀ ਰੂਸ ਦੇ ਨਾਲ ਜਿਹੜਾ ਇੱਕ ਹਿਸਾਬ ਦੇ ਨਾਲ ਮਿਲਣਾ। ਸੋ ਇਹ ਹੁਣ ਜਿਹੜੀ ਚੀਜ਼ ਆਖੀ ਗਈ ਆ। ਪੁਤਿਨ ਨੇ ਆਪਣੀ ਭਾਸ਼ਣ ਦੇ ਵਿੱਚ ਐਂਗਲੋ ਸੈਕਸਨਸ ਜਿਹੜੇ ਵੈਸਟ ਦੇ ਵਿੱਚ ਆ, ਨਾਰਥ ਸਟਰੀਮ ਪਾਈਪਲਾਈਨ ਦੇ ਐਕਸਪਲੋਜਨਸ ਦੇ ਵਿੱਚ ਉਹਨਾਂ ਨੂੰ ਦੋਸ਼ ਜਿਹੜਾ ਲਾਇਆ ਵੀ ਉਹਨਾਂ ਦੇ ਕਰਕੇ ਨਾਰਥ ਸਟਰੀਮ ਪਾਈਪਲਾਈਨ ਦੇ ਵਿੱਚ ਐਕਸਪਲੋਜਨ ਜਿਹੜੇ ਉਹ ਹੋਏ ਹੈਗੇ ਆ। ਬਾਕੀ ਜਿਹੜੇ ਨਾਟੋ ਦੇ ਦੁਆਰਾ, ਅਮਰੀਕਾ ਦੇ ਦੁਆਰਾ, ਵੈਸਟ ਦੇ ਸਾਰੇ ਮੁਲਕਾਂ ਦੇ ਦੁਆਰਾ ਪੁਤਿਨ ਦੇ ਦੁਆਰਾ ਜਿਹੜੇ ਅਨੈਕਸ ਕੀਤੇ ਗਏ ਆ ਇਹਨਾਂ ਇਲਾਕਿਆਂ ਨੂੰ, ਉਸ ਨੂੰ ਮਾਨਤਾ ਦੇਣ ਤੋਂ ਨਾ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਇੱਕ ਸ਼ੈਮ ਰੈਫਰੈਂਡਮ ਜਿਹੜਾ ਆ ਉੱਥੇ ਕਰਾਇਆ ਗਿਆ ਸੀਗਾ। ਬਾਈਡਨ ਹੁਣਾਂ ਨੇ ਕਿਹਾ ਵੀ ਇਹ ਧੋਖੇ ਦੇ ਨਾਲ ਜਿਹੜਾ ਅਟੈਂਪਟ ਕੀਤਾ ਜਾ ਰਿਹਾ ਯੂਕਰੇਨ ਦੀ ਟੈਰੀਟੋਰੀ ਨੂੰ, ਉਹਨਾਂ ਦੇ ਇਲਾਕਿਆਂ ਨੂੰ ਰੂਸ ਦੇ ਵਿੱਚ ਕਬਜ਼ਾ ਵਿੱਚ ਲੈਣ ਦੇ ਲਈ, ਇਹ ਟੋਟਲੀ ਧੋਖਾਧੜੀ ਆ ਤੇ ਉਸ ਦੀ ਉਹਨਾਂ ਨੇ ਨਿੰਦਾ ਜਿਹੜੀ ਇਸ ਟਾਈਮ ਕੀਤੀ ਹੈਗੀ ਆ। ਸੋ ਇਸ ਦੇ ਜਵਾਬ ਦੇ ਵਿੱਚ ਬਹੁਤ ਸਾਰੇ ਮੁਲਕਾਂ ਨੇ ਰੂਸ ਦੇ ਉੱਤੇ ਹੋਰ ਨਵੀਆਂ ਰੋਕਾਂ, ਸੈਂਕਸ਼ਨਸ ਜਿਹੜੀਆਂ ਆ ਉਹ ਲਗਾ ਦਿੱਤੀਆਂ। ਬਿਲਕੁਲ। ਸੋ ਯੂਰਪ ਨੇ ਵੀ ਸਟੇਟਮੈਂਟ ਜਾਰੀ ਕੀਤੀ ਹੈ। ਯੂਰਪ ਦੇ ਲੀਡਰਸ ਨੇ, ਉਹਨਾਂ ਨੇ ਇਹ ਕਿਹਾ ਆ ਕਿ ਪੁਤਿਨ ਦੇ ਸਪੀਚ ਤੋਂ ਬਾਅਦ ਅਸੀਂ ਇਸ ਨੂੰ ਪੂਰੀ ਤਰ੍ਹਾਂ ਰਿਜੈਕਟ ਕਰਦੇ ਹਾਂ। ਇਲੀਗਲ ਅਨੈਕਸੇਸ਼ਨ ਜੋ ਰਸ਼ੀਆ ਦੇ ਨਾਲ ਰਸ਼ੀਆ ਨੇ ਕੀਤੀ ਹੈਗੀ ਆ, ਇਹ ਵਾਇਲੇਟ ਕੀਤਾ ਹੈਗਾ ਯੂਕਰੇਨ ਦਾ ਰਾਈਟ। ਤੇ ਉਹ ਦੂਸਰੇ ਪਾਸੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਅੱਜ ਆਪਣੀ ਐਪਲੀਕੇਸ਼ਨ ਯੂਕਰੇਨ ਦੀ ਨਾਟੋ ਦੀ ਮੈਂਬਰਸ਼ਿਪ ਲਈ ਵੀ ਪਾ ਦਿੱਤੀ ਹੈਗੀ ਆ। ਕਹਿੰਦੇ ਭਈ ਅਸੀਂ ਜਲਦੀ ਤੋਂ ਜਲਦੀ ਨਾਟੋ ਦੇ ਮੈਂਬਰ ਬਣਨਾ ਚਾਹੁੰਦੇ ਆ। ਸੋ ਇਹ ਸਿਚੁਏਸ਼ਨ ਕਾਫੀ ਟੈਂਸ ਬਣਦੀ ਜਾ ਰਹੀ ਆ। ਰਸ਼ੀਆ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਉਹਦੀ ਫੋਟੋਆਂ ਵੀ ਜਾਰੀ ਕੀਤੀਆਂ ਵੀ ਲੋਕ ਬੜੇ ਖੁਸ਼ ਹੈਗੇ ਆ। ਪਰ ਜਿਸ ਮੁਲਕ ਦੇ 4 ਸ਼ਹਿਰ ਉਸਨੇ ਆਪਣੇ ਏਰੀਏ 'ਚ ਰਸ਼ੀਆ ਨੇ ਕੰਟਰੋਲ 'ਚ ਲੈ ਲਏ ਉਹਨਾਂ ਦੇ, ਤੇ ਈਵਨ ਦੋ ਕਹਿੰਦੇ ਗਰਾਊਂਡ ਦੇ ਉੱਤੇ ਫੋਰਸਸ ਵੀ ਰਸ਼ੀਆ ਦੀਆਂ ਉੱਥੇ ਹੈ ਨਹੀਂ ਗਰਾਊਂਡ 'ਚ। ਇਹ ਜੋ ਜ਼ੈਲੈਂਸਕੀ ਆ ਯੂਕਰੇਨ ਦਾ ਪ੍ਰੈਜ਼ੀਡੈਂਟ, ਉਹ ਕਹਿ ਰਿਹਾ ਤੇ ਸਿਚੁਏਸ਼ਨ ਟੈਂਸ ਹੁੰਦੀ ਜਾਂਦੀ ਆ। ਤੇ ਨਾਲ ਦੀ ਨਾਲ ਉਹਨਾਂ ਨੇ ਸਟੇਟਮੈਂਟ ਵੀ ਪੁਤਿਨ ਨੇ ਦਿੱਤੀ ਆ ਨਿਊਕਲੀਅਰ ਬਾਰੇ ਇੱਕ ਵਾਰੀ ਫੇਰ। ਤੇ ਹੁਣ ਦੇਖਦੇ ਹਾਂ ਕੀ ਬਣਦਾ, ਪਰ ਅੱਗੇ ਨਾਲ ਵੀ ਟੈਂਸ ਆ ਸਿਚੁਏਸ਼ਨ ਜੀ। ਜੀ ਬਿਲਕੁਲ। ਕਹਿੰਦੇ ਵੀ ਯੂਰਪ ਐਨਰਜੀ ਵਾਰ ਦੇ ਲਈ ਤਿਆਰ ਆਪਣੀਆਂ ਕੱਸ ਰਿਹਾ ਆ ਵੀ ਰੂਸ ਦੀ ਐਨਰਜੀ ਤੋਂ ਬਗੈਰ ਕਿੱਦਾਂ ਜਿਹੜਾ ਉੱਥੇ ਜੀਵਨ ਸੰਭਵ ਕਰਨਾ ਆ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਹੋਊਗਾ। ਹੁਣ ਅੱਗੇ ਦੇਖੋ ਕੀ ਬਣਦਾ ਆ। ਪੁਤਿਨ ਨੇ ਬੀਤੇ ਦਿਨਾਂ ਦੇ ਵਿੱਚ ਨਿਊਕਲੀਅਰ ਹਮਲੇ, ਪਰਮਾਣੂ ਹਥਿਆਰ ਵਰਤਣ ਦੀ ਜਿਹੜੀ ਉਹ ਚੇਤਾਵਨੀ ਦੇ ਦਿੱਤੀ ਸੀਗੀ, ਧਮਕੀ ਕਹਿ ਸਕਦੇ ਹਾਂ ਵੀ ਉਹ ਦਿੱਤੀ ਸੀਗੀ, ਜਿਸ ਦੇ ਉੱਤੇ ਅਮਰੀਕਾ ਨੇ ਤੇ ਬਾਕੀ ਮੁਲਕਾਂ ਨੇ ਇਤਰਾਜ਼ ਤਾਂ ਜਤਾਇਆ। ਕਹਿੰਦੇ ਵੀ ਅਸੀਂ ਯੂਕਰੇਨ ਦੀ ਮਦਦ ਕਰਨੋਂ ਜਿਹੜਾ ਉਹ ਨਹੀਂ ਰੁਕਾਂਗੇ। ਇਹ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਕਹਿੰਦੇ ਆ। ਹੁੰਦਾ ਜ਼ੈਲੈਂਸਕੀ ਨੇ ਜਿਹੜਾ ਉਹ ਕਿਹਾ ਆ ਵੀ ਇਹ ਸਾਰੇ ਇਲਾਕੇ ਯੂਕਰੇਨ ਦੇ ਵਿੱਚ ਹੀ ਜਿਹੜੇ ਉਹ ਰਹਿਣਗੇ। ਟੈਲੀਗ੍ਰਾਮ ਇੱਕ ਜਿਹੜੀ ਐਪ ਆ ਉਸ ਦੇ ਜ਼ਰੀਏ ਆਪਣੀ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਇਹ ਆਖਿਆ ਆ। ਇਹ ਜਿਹੜੇ 4 ਯੂਕਰੇਨ ਦੇ ਇਲਾਕੇ ਆ, ਤਕਰੀਬਨ 20% ਇਲਾਕਾ ਬਣ ਜਾਂਦਾ ਯੂਕਰੇਨ ਦਾ, ਜਿਸ ਨੂੰ ਯੂਕਰੇਨ ਦੇ ਵਿੱਚੋਂ ਅਨੈਕਸ ਜਿਹੜਾ ਆ ਉਹ ਕਰ ਲਿਆ ਗਿਆ ਹੈਗਾ ਪੁਤਿਨ ਦੇ ਦੁਆਰਾ। ਸੋ ਹੁਣ ਦੇਖੋ ਕੀ ਹੁੰਦਾ ਆ।
ਯੂਐਨ ਦੇ ਜਿਹੜੇ ਸੈਕਟਰੀ ਜਨਰਲ ਆ ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਲਾ ਦੇ ਅਧੀਨ ਇਹ ਟੋਟਲੀ ਵਾਇਲੇਸ਼ਨਸ ਜਿਹੜੀਆਂ ਉਹ ਹੈਗੀਆਂ। ਪੁਤਿਨ ਦਾ ਮੂਵ ਆ ਉਸ ਦੀ ਜਿਹੜੀ ਸਖਤ ਆਲੋਚਨਾ ਜਿਹੜੀ ਉਹ ਹੋ ਰਹੀ ਆ। ਯੂਰਪੀਅਨ ਸੰਘ ਨੇ ਆਲਰੇਡੀ ਰੂਸੀ ਜਿਹੜੇ ਸਿਟੀਜ਼ਨਸ ਆ ਉਹਨਾਂ ਦੇ ਲਈ ਵੀਜ਼ਾ ਦੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਹੋਰ ਸਖਤ ਜਿਹੜਾ ਉਹ ਕਰਨ ਦੀ ਆਦੇਸ਼ ਜਿਹੜੇ ਉਹ ਦੇ ਦਿੱਤੇ ਹੈਗੇ ਆ। ਸੋ ਰੂਸੀ ਸਿਟੀਜ਼ਨ ਕਿੱਦਾਂ ਜਿਹੜੇ ਆ ਉਹ ਬਾਕੀ ਥਾਵਾਂ ਦੇ ਉੱਤੇ ਜਿਹੜੇ ਆਲਰੇਡੀ ਕਾਮਰੇਡ ਭੱਜ ਕੇ ਹੋਰ ਥਾਵਾਂ ਦੇ ਉੱਤੇ ਜਾ ਰਹੇ ਆ ਉਹਨਾਂ ਨੂੰ ਵੀ ਕੰਮ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਔਖਾ ਜਿਹੜਾ ਉਹ ਹੋ ਸਕਦਾ। ਤੇ ਓਵਰਆਲ ਟਰਾਈ ਹੈਗੀ ਹੁਣ ਬਾਕੀ ਮੁਲਕਾਂ ਦੀ ਵੀ ਰੂਸ ਨੂੰ ਜਿਹੜਾ ਇੱਕ ਅਲੱਗ ਥਲੱਗ ਜਿਹੜਾ ਉਹ ਪਾਇਆ ਜਾਵੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਪਰ ਸਥਿਤੀ ਕਾਫੀ ਸੰਵੇਦਨਸ਼ੀਲ ਜਿਹੜੀ ਆਉਣ ਵਾਲੇ ਸਮੇਂ 'ਚ ਬਣ ਚੁੱਕੀ ਆ। ਮੇ ਵੀ ਇਹ ਹੋ ਸਕਦਾ ਵੀ ਇਹ ਐਨੈਕਸੇਸ਼ਨ ਤੋਂ ਬਾਅਦ ਦੇ ਵਿੱਚ ਇਹ ਮੁੜ ਕੇ ਜੰਗ ਨੂੰ ਜਿਹੜਾ ਥੋੜੇ ਚਿਰ ਲਈ ਰੋਕ ਲਵੇ, ਕਿਉਂਕਿ ਕ੍ਰੀਮੀਆ ਦੇ ਵਿੱਚ ਜਿਹੜਾ ਅਨੈਕਸ ਕੀਤਾ ਸੀ ਯੂਕਰੇਨ ਕੋਲ ਕਦੀ ਉਹ ਮੁੜ ਕੇ ਇਲਾਕਾ ਗਿਆ ਹੀ ਨਹੀਂ ਵਾਪਸ। ਸੋ ਹੁਣ ਇਹ ਜਿਹੜੇ 4 ਇਲਾਕੇ ਅਨੈਕਸ ਕਰ ਲਏ ਆ, ਬਾਹਰਲੇ ਮੁਲਕ ਹੁਣ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਮੰਨਦੇ ਆ ਨਹੀਂ ਮੰਨਦੇ ਆ, ਕੀ ਉਹ ਬਣੂਗਾ, ਇਹ ਸਾਰਾ ਕੁਝ ਭੰਬਲ ਭੂਸਾ ਦੇ ਵਿੱਚ ਜਿਹੜਾ ਇਨ ਦਾ ਏਅਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰਹਿਣੀਆਂ ਆ। ਹੋ ਸਕਦਾ ਵੀ ਪੁਤਿਨ ਸੋਚਦਾ ਇਹ ਹੋਵੇ ਵੀ ਆਪਣਾ ਕੰਮ ਜਿਹੜਾ ਉਹ ਪੂਰਾ ਹੋ ਗਿਆ, ਥੋੜਾ ਇਲਾਕਾ ਹੋਰ ਹਥਿਆ ਲਿਆ ਆ, ਵੀ 10 ਸਾਲੀ ਫੇਰ ਕੋਈ ਹਮਲਾ ਕਰਕੇ ਫੇਰ ਇਦਾਂ ਦਾ ਜਿਹੜਾ ਉਹ ਕਰਾਂਗੇ। ਪਰ ਇਸ ਨੂੰ ਬਾਕੀ ਦੇ ਮੁਲਕ ਜਿਹੜੇ ਟੋਟਲੀ ਇਲੀਗਲ ਗੈਰ ਕਾਨੂੰਨੀ ਇੰਟਰਨੈਸ਼ਨਲ ਕਾਨੂੰਨਾਂ ਦੀ ਜਿਹੜੀ ਉਲੰਘਣਾ ਆ ਉਸ ਦੇ ਤੌਰ ਦੇ ਉੱਤੇ ਹੀ ਜਿਹੜਾ ਉਹ ਦੇਖ